ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਜੁਲਾਈ ਦਿਨ ਸ਼ਨਿਚਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਜੇ ਹੁਣ ਸ਼ੁਰੂਆਤ ਕਰੀਏ, ਆਪ ਵਿਧਾਇਕ ਨਰੇਸ਼ ਯਾਦਵ ਨੂੰ ਮਿਲੀ ਜ਼ਮਾਨਤ। ਨਰੇਸ਼ ਯਾਦਵ ਦਾ ਅੱਜ ਖਹਿੜਾ ਛੁੱਟ ਗਿਆ ਜੀ। ਜ਼ਮਾਨਤ ਉਹਨੂੰ ਸੈਸ਼ਨ ਕੋਰਟ ਸੰਗਰੂਰ ਨੇ ਪ੍ਰਦਾਨ ਕੀਤੀ ਹੈ ਅਤੇ ਮੇਰੇ ਖਿਆਲ ਦੇ ਨਾਲ ਅੱਜ ਦੇਰ ਸ਼ਾਮ ਰਿਹਾ ਵੀ ਹੋ ਗਿਆ ਨਰੇਸ਼ ਯਾਦਵ। ਨਰੇਸ਼ ਯਾਦਵ ਨੂੰ ਜ਼ਮਾਨਤ ਹੈ ਜਿਹੜੀ ਉਹ ਮਿਲਣੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੋਵਾਂ ਦੇ ਮੂੰਹ 'ਤੇ ਕੱਸ ਕੇ ਮਾਰੀ ਹੋਈ ਚਪੇੜ ਆ ਕਾਨੂੰਨ ਵੱਲੋਂ ਹੀ, ਕਿਉਂਕਿ ਇਹ ਕਹਿੰਦੇ ਸੀਗੇ ਕਿ ਬੜੇ ਠੋਸ ਸਬੂਤ ਹੈ ਸਾਡੇ ਕੋਲ। ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਸਾਡੇ ਕੋਲ ਬੜੇ ਠੋਸ ਸਬੂਤ ਆ। ਹੁਣ ਸਵਾਲ ਖੜਾ ਹੁੰਦਾ ਕਿ ਜੇ ਤੁਹਾਡੇ ਕੋਲ ਠੋਸ ਸਬੂਤ ਆ ਤੇ ਫਿਰ ਜਿਹੜੇ ਦੂਜੇ ਦੋਸ਼ੀ ਆ ਉਹਨਾਂ ਦੀ ਜ਼ਮਾਨਤ ਹਾਲੇ ਹੋਈ ਨਹੀਂ, ਇਹ ਜ਼ਮਾਨਤ ਮਗਰੋਂ ਆ ਕੇ ਪਹਿਲਾਂ ਕਿਵੇਂ ਲੈ ਗਿਆ ਜੇ ਤੁਹਾਡੇ ਕੋਲ ਇਹਦੇ ਬਹੁਤ ਵੱਡੇ ਸਬੂਤ ਸਨ। ਔਰ ਦੂਜੀ ਗੱਲ ਕਿ ਨਰੇਸ਼ ਯਾਦਵ ਇੱਕ ਵਾਰੀ ਜਦੋਂ ਪੰਜਾਬ ਚੋਂ ਨਿਕਲ ਗਿਆ ਤੇ ਪਿੱਛਾ ਭੌਂਕੇ ਨਹੀਂ ਵੇਖਣਗੇ ਛੇਤੀ, ਕਿਉਂਕਿ ਤਸੱਲੀ ਉਹਨਾਂ ਦੀ ਕਾਫੀ ਹੋਈ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਕਿਉਂਕਿ ਉਹਨਾਂ ਨੂੰ ਝੰਜਟ ਹੈ ਜਿਹੜੀ ਉਹ ਵੱਡੀ ਪੈ ਗਈ ਸੀਗੀ, ਛੋਟੀ ਜਿੰਦ ਮਾਮਲੇ ਭਾਰੇ ਪੈ ਗਏ, ਉਹ ਗੱਲ ਹੋਈ ਆ। ਪਰ ਉਹਨਾਂ ਨੂੰ ਪਤਾ ਵੀ ਲੱਗ ਗਿਆ ਹੋਏਗਾ ਕਿ ਪੰਜਾਬ ਪੁਲਿਸ ਕਿਹੋ ਜਿਹੀ ਹੈ। ਉਹ ਲਾਜ਼ਮੀ ਉਸ ਕਹਾਵਤ ਨਾਲ ਇਤਫਾਕ ਕਰਨਗੇ ਕਿ ਕਹਿੰਦੇ ਜਦੋਂ ਇੱਕ ਵਾਰੀ ਕਿਤੇ ਪੁਲਿਸ ਦੇ ਮੁਕਾਬਲੇ ਸੀਗੇ, ਅੰਤਰਰਾਸ਼ਟਰੀ ਮੁਕਾਬਲੇ, ਅਤੇ ਤਿੰਨੇ ਇਕੱਠੀਆਂ ਹੋਈਆਂ ਪੁਲਿਸ, ਕੈਨੇਡਾ, ਅਮਰੀਕਾ ਅਤੇ ਭਾਰਤ ਵਾਲੀ ਪੰਜਾਬ ਪੁਲਿਸ, ਤਿੰਨਾਂ ਦਾ ਕਹਿਤਾ ਜੀ, ਕਹਿੰਦੇ ਖਰਗੋਸ਼ ਲੱਭ ਕੇ ਲਿਆਉਣਾ। ਅਮਰੀਕਾ ਵਾਲੇ ਗਏ ਤੇ ਉਹ 2 ਦਿਨਾਂ 'ਚ ਲੱਭ ਲਿਆਏ, ਕੈਨੇਡਾ ਵਾਲੇ ਗਏ ਤੇ ਉਹ 4 ਦਿਨਾਂ 'ਚ ਲੱਭ ਲਿਆਏ। ਇਹ ਇਕੱਲੇ ਪੰਜਾਬ ਪੁਲਿਸ ਵਾਲੇ ਤੇ 4 ਮਹੀਨੇ ਨਾ ਮੁੜੇ, ਇਹਨਾਂ ਨੂੰ ਲੱਭਣ ਜਾਣਾ ਪਿਆ। ਤੇ ਜਦੋਂ ਜਾ ਕੇ ਵੇਖਿਆ ਤੇ ਬਾਂਦਰ ਨੂੰ ਪੁੱਠਾ ਟੰਗੀ ਬੈਠੇ ਸਨ। ਕਹਿੰਦੇ ਤੈਨੂੰ ਉਹ 4 ਮਹੀਨੇ ਹੋ ਗਏ ਕੁੱਟਦਿਆਂ ਨੂੰ, ਹੁਣ ਤੇ ਮੰਨ ਜਾ ਕੇ ਤੂੰ ਖਰਗੋਸ਼ ਆ। ਸੋ ਇਹ ਹੁਣ ਇਹਨੂੰ ਪਤਾ ਲੱਗ ਗਿਆ ਹੋਏਗਾ ਨਰੇਸ਼ ਯਾਦਵ ਨੂੰ ਕਿ ਪੰਜਾਬ ਪੁਲਿਸ ਹੈ ਜਿਹੜੀ ਉਹ ਦੁਨੀਆ ਤੋਂ ਵੱਖਰੀ ਕਿਵੇਂ ਹੈ। ਜੀ ਬਿਲਕੁਲ। ਅਤੇ ਮਿੰਟੂ ਜੀ, ਜੇ ਆਪਾਂ ਅਗਲੀ ਗੱਲ ਕਰੀਏ, ਕੇਂਦਰੀ ਮੰਤਰੀ ਰਾਮਦੇਵ ਅਠਾਵਲੇ ਦਾ ਵਿਵਾਦਿਤ ਬਿਆਨ, ਮਾਇਆਵਤੀ ਦਲਿਤਾਂ ਦੇ ਉਥਾਨ ਲਈ ਬੌਧ ਧਰਮ 'ਚ ਚਲੀ ਜਾਵੇਗੀ। ਦੇਖੋ, ਅਠਾਵਲੇ ਸਾਹਿਬ ਕਵੀ ਹੈ, ਇਹਨਾਂ ਦਾ ਪਿਛੋਕੜ ਸਾਹਿਤਕਾਰੀ ਵਾਲਾ ਆ, ਪਰ ਗੱਲ ਇਹਨਾਂ ਨੇ ਕੋਈ ਉਹ ਵਜ਼ਨਦਾਰ ਨਹੀਂ ਕੀਤੀ, ਗੱਲ ਸਾਹਿਤਕਾਰਾਂ ਵਾਲੀ ਨਹੀਂ ਕੀਤੀ। ਇਹਦੀ ਪਾਰਟੀ ਦਾ ਨਾਂ ਹੈ RPI, ਯਾਨੀ ਰਿਪਬਲਿਕਨ ਪਾਰਟੀ ਆਫ ਇੰਡੀਆ। ਇਹ ਅਲਾਇੰਸ 'ਚ ਆਉਂਦਾ ਆ, ਜੋ ਭਾਜਪਾ ਦਾ ਅਲਾਇੰਸ ਆ। ਇਹਨੂੰ ਹੁਣੇ ਹੀ ਜਿਹੜਾ ਹੁਣੇ ਹੋਇਆ ਨਾ ਇਹਨਾਂ ਦਾ ਮੰਤਰੀ ਮੰਡਲ ਦੇ ਵਿੱਚ ਵਿਸਤਾਰ ਹੋਇਆ ਜਿਹੜਾ ਇਹਨਾਂ ਦਾ, ਉਹਦੇ ਵਿੱਚ ਇਹਨੂੰ ਲਿਆ ਗਿਆ। ਤੇ ਅਸੀਂ ਦੇਖ ਰਹੇ ਸੀਗੇ ਕਿ ਜਿਸ ਤਰੀਕੇ ਨਾਲ, ਕਿਉਂਕਿ ਇਹਦੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਕੌਮੀ ਪੱਧਰ ਤੇ, ਖੇਤਰੀ ਪਾਰਟੀ, ਔਰ ਉਹਦੇ 'ਚ ਵੀ ਇਹਨੂੰ ਇੱਕਾ ਦੁੱਕਾ ਸੀਟਾਂ ਆਉਂਦੀਆਂ ਨੇ, ਤਾਂ ਇਹਨੂੰ ਕੇਂਦਰੀ ਮੰਤਰੀ ਬਣਾ ਦੇਣਾ, ਔਰ ਉਹ ਵੀ ਸਮਾਜਿਕ ਨਿਆਂ ਮੰਤਰੀ। ਤਾਂ ਅਸੀਂ ਸੋਚਦੇ ਸੀਗੇ ਕਿ ਇਹ ਕਿਤੇ ਨਾ ਕਿਤੇ ਦਲਿਤ ਪੱਤਾ ਖੇਡਿਆ ਗਿਆ, ਯਾਨੀ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ ਨਾ, ਉਹ ਡਾਇਮੰਡ ਕੱਟਸ ਡਾਇਮੰਡ, ਉਹ ਰਣਨੀਤੀ ਤੇ ਚੱਲੀ ਭਾਜਪਾ ਤੇ ਉਹਨੇ ਰੰਗ ਦਿਖਾ ਦਿੱਤੇ ਆ ਥੋੜੇ ਦਿਨਾਂ 'ਚ। ਉਹਨੇ ਅੱਜ ਇੱਕ ਬੜਾ ਵੱਡਾ ਬਿਆਨ ਦਿੱਤਾ। ਦੇਖੋ, ਉਹ ਕਹਿੰਦਾ ਕਿ ਜੇ ਜਿਹੜੀ ਮਾਇਆਵਤੀ ਹੈ, ਮਾਇਆਵਤੀ ਜੇ ਚਾਹਵੇ ਤਾਂ ਦਲਿਤਾਂ ਦੇ ਉਥਾਨ ਲਈ ਬੌਧ ਧਰਮ ਦੇ ਵਿੱਚ ਜਾ ਸਕਦੀ ਹੈ। ਹੁਣ ਦੇਖੋ, ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਉਹਨੇ ਹਿੰਦੂਆਂ ਨੂੰ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਹੈ, ਭਾਰਤੀ ਜਨਤਾ ਪਾਰਟੀ ਨੂੰ ਵੀ ਖੜਾ ਕਰ ਦਿੱਤਾ ਹੈ ਕਿ ਕੀ ਕੋਈ ਬੰਦਾ ਹਿੰਦੂ ਧਰਮ 'ਚ ਰਹਿ ਕੇ ਦਲਿਤਾਂ ਦਾ ਉਥਾਨ ਨਹੀਂ ਕਰ ਸਕਦਾ। ਇੱਕ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਰਾਮਦਾਸ ਅਠਾਵਲੇ ਨੇ, ਪਰ ਉਹਦੇ ਪਿੱਛੇ ਉਹਦਾ ਆਪਦਾ ਲੌਜਿਕ ਆ, ਕਿਉਂਕਿ ਉਹ ਬੁੱਧ ਧਰਮ ਤੋਂ ਜਿਹੜਾ ਆ ਉਹ ਸੰਬੰਧਿਤ ਆ, ਉਹਨੇ ਆਪਣਾ ਲੌਜਿਕ ਦਿੱਤਾ ਹੈ। ਪਰ ਗੱਲ ਜਿਹੜੀ ਉਹਨੇ ਇੱਕ ਇਹ ਕੀਤੀ, ਇਹ ਤੇ ਬੜੀ ਵਿਵਾਦਿਤ ਗੱਲ ਆ, ਕਿਉਂਕਿ ਹੁਣ ਮਾਇਆਵਤੀ ਤੁਹਾਨੂੰ ਪਤਾ ਹੈ ਉਹ ਵੀ ਪੂਰੇ ਫਾਰਮ ਦੇ ਵਿੱਚ ਨੇ ਬੀਬੀ, ਉਹਨੇ ਵੀ ਹਟਣਾ ਨਹੀਂ, ਉਹ ਵੀ ਕੋਈ ਨਾ ਕੋਈ ਸਵੇਰੇ ਦੇ ਦੇਗੀ ਬਿਆਨ ਦਿਨ ਚੜ੍ਹਦਿਆਂ। ਪਰ ਦੂਜੇ ਪਾਸੇ ਅੱਜ ਇਹਨੇ ਇੱਕ ਹੋਰ ਬੜਾ ਵੱਡਾ ਬਿਆਨ ਦਿੱਤਾ, ਇਹਨੇ ਕਿਹਾ ਕਿ ਗਾਂ ਦੀ ਰੱਖਿਆ ਕਰੋ,
ਨਾਲ ਮਨੁੱਖਤਾ ਦੀ ਰੱਖਿਆ ਵੀ ਜ਼ਰੂਰੀ ਹੈ, ਕਿ ਜਾਨੀ ਗਾਂ ਦੀ ਰੱਖਿਆ ਕਰਦਿਆਂ ਕਰਦਿਆਂ ਮਨੁੱਖਤਾ ਦਾ ਘਾਣ ਨਾ ਕਰੋ। ਇਹ ਵੀ ਰਾਮਦਾਸ ਅਠਾਵਲੇ ਨੇ ਅੱਜ ਕਿਹਾ ਵਾ। ਪਰ ਜਿੱਥੋਂ ਤੱਕ ਗੱਲ ਆ ਕਿ ਦਲਿਤਾਂ ਨਾਲ ਹੋ ਕੀ ਰਿਹਾ, ਮੈਂ ਤੁਹਾਨੂੰ ਜੀ ਇੱਕ ਯੂਪੀ ਦੀ ਖਬਰ ਦੱਸਦਾ ਵਾਂ ਕਿ ਯੂਪੀ ਦੇ ਵਿੱਚ ਇੱਕ ਦਲਿਤ ਜੋੜੇ ਨੂੰ, ਬਜ਼ੁਰਗ ਦਲਿਤ ਜੋੜਾ, ਮੇਰੇ ਖਿਆਲ ਦੇ ਨਾਲ ਉਹਨਾਂ ਦੀ ਉਮਰ ਹੈ ਜਿਹੜੀ ਉਹ 50-60 ਤੋਂ ਉੱਤੇ ਹੀ ਹੋਏਗੀ, ਉਸ ਦਲਿਤ ਜੋੜੇ ਨੂੰ ਇੱਕ ਸਵਰਨ ਜਾਤੀ ਦੇ ਦੁਕਾਨਦਾਰ ਨੇ ਮਹਿਜ਼ 15 ਰੁਪਈਆਂ ਲਈ ਕਤਲ ਕਰ ਦਿੱਤਾ। ਜੀ 15 ਰੁਪਈਆਂ ਲਈ ਕਤਲ ਕਰ ਦਿੱਤਾ। ਉੱਥੋਂ ਇਹਦੇ ਗੁਜਰਾਤ ਦੇ ਵਿੱਚੋਂ ਹੀ, ਮੋਦੀ ਸਾਹਿਬ ਦੇ ਗੁਜਰਾਤ ਦੇ ਵਿੱਚੋਂ ਇਹ ਖਬਰ ਸੀਗੀ ਕਿ ਕੱਲ 1000 ਉੱਥੋਂ ਦੇ ਦਲਿਤ ਨੇ ਕਿਹਾ ਸੀਗਾ, 1000 ਦਲਿਤ ਪਰਿਵਾਰ ਨੇ, ਕਿ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਅਸੀਂ ਬੁੱਧ ਧਰਮ 'ਚ ਚਲੇ ਜਾਵਾਂਗੇ। ਇੱਦਾਂ ਹੀ ਖਬਰ ਜਿਹੜੀ ਸੀਗੀ ਉਹ ਯੂਪੀ ਦੇ ਵਿੱਚੋਂ ਵੀ ਆ ਰਹੀ ਸੀਗੀ ਕਿ 250 ਪਰਿਵਾਰ ਉੱਥੇ ਕਹਿ ਰਹੇ ਆ। ਹਰਿਆਣੇ ਦੇ ਵਿੱਚੋਂ ਵੀ ਇਹ ਖਬਰ ਆਈ ਸੀਗੀ ਇੱਕ ਵਾਰੀ, ਉੱਥੇ ਵੀ ਸਵਰਨ ਜਾਤੀ ਦੇ ਲੋਕਾਂ ਨੇ ਦਲਿਤਾਂ ਦੀਆਂ ਕੁੜੀਆਂ ਨਾਲ ਬਲਾਤਕਾਰ ਕੀਤੇ, ਉਹਨਾਂ ਦੇ ਘਰ ਸਾੜ ਦਿੱਤੇ। ਜੰਤਰ ਮੰਤਰ ਤੇ ਉਹਨਾਂ ਨੂੰ ਬਹਿ ਕੇ ਕਹਿਣਾ ਪਿਆ ਸੀਗਾ ਕਿ ਅਸੀਂ ਕਿਸੇ ਹੋਰ ਧਰਮ 'ਚ ਚਲੇ ਜਾਵਾਂਗੇ, ਮੁਸਲਮਾਨ ਧਰਮ 'ਚ ਚਲੇ ਜਾਵਾਂਗੇ, ਕਿਉਂਕਿ ਸਾਡੀ ਸੁਣਵਾਈ ਨਹੀਂ ਹੋ ਰਹੀ। ਯਾਨੀ ਉਧਰ ਪਾਸੇ ਕੋਈ ਨਹੀਂ ਆ ਰਿਹਾ। ਹੁਣ ਦੇਖੋ ਦਲਿਤਾਂ ਦਾ ਹਾਲ ਕੀ ਹੈ। ਸਾਡੀ ਇੱਥੋਂ ਦੀ ਲਿਟਰੇਸੀ ਰੇਸ਼ੋ ਹੈ ਜਿਹੜੀ, ਜਿਹਨੂੰ ਆਪਾਂ ਸਾਖਰਤਾ ਦਰ ਕਹਿੰਦੇ ਆ, ਉਹ 70% ਹੈ ਲਗਭਗ ਇਸ ਦੇਸ਼ ਦੀ, ਤੇ ਜਿਹੜੀ ਦਲਿਤਾਂ ਦੀ ਉਹ 60% ਹੈ। ਉਹਨਾਂ ਦੀ ਜਿਹੜੀ ਸਾਡੀ ਕੌਮੀ ਰੇਸ਼ੋ ਹੈ ਉਹਦੇ ਤੋਂ ਵੀ ਥੱਲੇ। ਕਿਉਂ ਆ? ਹੁਣ ਜੇ ਇੱਕ ਹੋਰ ਮੋਟੀ ਜੀ ਤੁਹਾਨੂੰ ਮੈਂ ਮਿਸਾਲ ਦੇਣਾ, ਜਿਹੜੀ ਕੇਂਦਰੀ ਸੇਵਾ ਹੈ ਉਹਦੇ ਵਿੱਚ A ਗਰੁੱਪ ਦੀ ਜਿਹੜੇ ਅਫਸਰਸ਼ਾਹੀ ਹੈ ਉਹਦੇ ਵਿੱਚ ਜਿਹੜੀ ਕਹਿ ਲਈਏ ਕਿ ਸਿਰਫ ਤੇ ਸਿਰਫ ਮੇਰੇ ਖਿਆਲ ਦੇ ਨਾਲ ਇਹਨਾਂ ਦੇ 11% ਜਿਹੜੇ ਉਹ ਅਫਸਰ ਆ। ਵੱਡੀ ਜਿਹੜੀ ਸਭ ਤੋਂ ਵੱਡੀ ਕੇਂਦਰੀ ਸੇਵਾ ਹੈ। ਜੇ ਗੱਲ ਕਰੀਏ ਜਿਹੜੇ ਹੋਰ ਕੁੱਲ ਮਿਲਾ ਕੇ ਆਪਾਂ ਇਹਨਾਂ ਦੇ ਕਹਿ ਲਈਏ ਵੱਡੇ ਅਹੁਦੇ ਆ, ਉਹਨਾਂ ਦੇ ਵਿੱਚ ਵੀ ਇਹਨਾਂ ਦੀ ਨੁਮਾਇੰਦਗੀ ਬਹੁਤ ਥੋੜੀ ਹੈ ਦਲਿਤਾਂ ਦੀ। ਸੋ ਜਿਹੜੀ ਚੀਜ਼ ਦੀ ਚਰਚਾ ਹੋਣੀ ਚਾਹੀਦੀ ਹੈ ਕਿ ਦਲਿਤ ਜੋ ਉਹਨਾਂ ਦਾ ਹੱਕ ਬਣਦਾ ਉਹਦੇ ਤੋਂ ਵਿਰਵੇ ਕਿਉਂ ਰੱਖੇ ਗਏ, ਉਹਨਾਂ ਦੀ ਸਾਖਰਤਾ ਦਰ ਕਿਉਂ ਨਹੀਂ ਵੱਧ ਰਹੀ, ਉਹਨਾਂ ਦੇ ਜਿਹੜੇ ਕੋਟੇ ਉਹ ਪੂਰੇ ਕਿਉਂ ਨਹੀਂ ਦਿੱਤੇ ਜਾ ਰਹੇ, ਬਜਾਏ ਇਸ ਦੇ ਚਰਚਾ ਇਸ ਗੱਲ ਦੀ ਹੋ ਰਹੀ ਹੈ ਕਿ ਉਹ ਉਧਰ ਚਲਾ ਜਾਵੇ, ਉਹ ਉਧਰ ਚਲਾ ਜਾਵੇ। ਇਹਦੇ ਤੇ ਚਰਚਾ ਨਹੀਂ ਹੋਣੀ ਚਾਹੀਦੀ। ਚਰਚਾ ਇਹ ਹੋਣੀ ਚਾਹੀਦੀ ਹੈ ਕਿ ਦਲਿਤ ਨੂੰ ਬਰਾਬਰਤਾ ਕਦੋਂ ਮਿਲੇਗੀ। ਜੀ 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 ਅੱਗੇ ਵਧਦੇ ਆਪਾਂ। ਬਰਤਾਨੀਆ ਦੇ ਮੰਤਰੀ ਨੇ ਕੋਹੀਨੂਰ ਤੇ ਭਾਰਤੀ ਦਾਅਵੇ ਨੂੰ ਨਕਾਰਿਆ। ਦੇਖੋ ਜੀ, ਕਿਸੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੁੱਛਿਆ ਸੀਗਾ ਕਿ ਕੋਹਿਨੂਰ ਦੀ ਕੀਮਤ ਕਿੰਨੀ ਹੈ। ਉਹਨੇ ਆਖਿਆ ਸੀ, ਉਹਨੇ ਇਹਦੀ ਕੀਮਤ ਹੈ ਜੁੱਤੀ, ਜਿਹਦੀ ਜੁੱਤੀ ਕਾਇਮ ਆ ਕੋਹਿਨੂਰ ਜੀ। ਤੇ ਇਸ ਸਮੇਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੀ ਜਿਹੜੀ ਜੁੱਤੀ ਉਹ ਕਾਇਮ ਆ ਤੇ ਹਾਲ ਦੀ ਘੜੀ ਇਸੇ ਕਰਕੇ ਕੋਹਿਨੂਰ ਉਹਨਾਂ ਦੀ ਹਿਫਾਜ਼ਤ ਦੇ ਵਿੱਚ ਪਿਆ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੋਈ ਕੁਝ ਵੀ ਕਹੀ ਜਾਏ। ਦੂਜੀ ਗੱਲ ਹੈ ਜਿਹੜਾ ਕਿ ਭਾਰਤੀ ਦਾਅਵਾ ਹੈ ਉਹ ਦਮ ਹੀ ਨਹੀਂ ਸੀ ਰੱਖਦਾ। ਭਾਰਤੀ ਦਾਅਵਾ ਦਮ ਨਹੀਂ ਸੀ ਰੱਖਦਾ ਕਿਉਂਕਿ ਉਸ ਸਮੇਂ ਜਿਸ ਸਮੇਂ ਇਹ ਕੋਹਿਨੂਰ ਆਇਆ, ਸਭ ਨੂੰ ਪਤਾ ਹੈ ਹਿਸਟਰੀ ਦਾ ਕਿ ਉਹ ਸਿੱਖ ਰਾਜ ਨੂੰ ਨੇਸਤਨਾਬੂਦ ਕਰਕੇ ਉਹ ਕੋਹਿਨੂਰ ਹੈ ਜਿਹੜਾ ਉਹ ਹਾਸਲ ਕੀਤਾ ਗਿਆ ਸੀਗਾ। ਸੋ ਸਿੱਖ ਤੇ ਦਾਅਵਾ ਜਿਹੜਾ ਹੈ ਉਹ ਰੱਖਦੇ ਆ, ਸਿੱਖ ਤੇ ਦਾਅਵਾ ਕਰਦੇ ਆ। ਪਰ ਉਸ ਸਮੇਂ ਜਿਹੜਾ ਦਾਅਵਿਆਂ ਦਾ ਦੌਰ ਚੱਲਿਆ ਸੀ ਆ ਪਿੱਛੇ ਜੇ, ਪਾਕਿਸਤਾਨ ਨੇ ਵੀ ਦਾਅਵਾ ਕਰ ਦਿੱਤਾ ਸੀਗਾ ਕਿ ਸਾਡਾ ਕੋਹਿਨੂਰ ਤੇ ਹੱਕ ਆ, ਭਾਰਤ ਨੇ ਵੀ ਕਰ ਦਿੱਤਾ। ਸੋ ਕੁੱਲ ਮਿਲਾ ਕੇ ਦਾਅਵੇਦਾਰੀ ਇੰਨੇ ਹੋ ਗਏ ਸਨ ਤੇ ਉਹਨਾਂ ਨੇ ਆਖਿਆ ਕਿ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਦੇ ਅਸੀਂ, ਸਾਡੇ ਕੋਲ ਪਿਆ। ਕਿਉਂਕਿ ਹੁਣ ਉਹਨਾਂ ਦੇ ਇੱਕ ਮੰਤਰੀ ਬਣਿਆ ਨਵਾਂ, ਉਹਨੇ ਇਸ ਸਿਰੇ ਤੋਂ ਇਸ ਦਾਅਵੇ ਨੂੰ ਨਕਾਰ ਦਿੱਤਾ। ਹੁਣ ਖਬਰ ਆ ਰਹੀ ਹੈ ਕਿ ਉਹਨਾਂ ਨੇ ਸਿਰੇ ਤੋਂ ਇਸ ਚੀਜ਼ ਨੂੰ ਨਕਾਰ ਦਿੱਤਾ ਕਿ ਨਹੀਂ, ਅਸੀਂ ਕਿਸੇ ਵੀ ਦਾਅਵੇ ਨੂੰ ਜਿਹੜਾ ਪ੍ਰਵਾਨ ਨਹੀਂ ਕਰਦੇ। ਤੇ ਬਿਲਕੁਲ ਸਾਡੀ ਦਾਅਵੇਦਾਰੀ ਗਲਤ ਆ। ਅਸੀਂ ਤੇ ਆ ਜਿਹੜੇ 2 ਸਾਡੇ ਇੱਥੋਂ ਕੀੜੇ ਗਏ ਆ, ਲਲਿਤ ਮੋਦੀ ਤੇ ਮਾਲੀਆ, ਅਗਲਿਆਂ ਨੇ ਉਹ ਨਹੀਂ ਮੋੜੇ, ਹੀਰੇ ਸਾਨੂੰ ਕਿੱਥੋਂ ਦੇਣ ਡਏ ਆ। ਜੀ ਜੀ ਬਿਲਕੁਲ। ਤੇ ਆਪਾਂ ਜੇ ਅੱਗੇ ਗੱਲ ਕਰੀਏ ਮਿੰਟੂ ਜੀ, ਵੀ ਆਪ ਨੇ ਵੀ ਸ਼ੁਰੂ ਕੀਤੀ SYL ਦੀ ਸਿਆਸੀ ਲਹਿਰ। ਇਹ ਆਮ ਆਦਮੀ ਪਾਰਟੀ ਹੈ ਜਿਹੜੀ ਲਹਿਰ ਬਹੁਤ ਵਧੀਆ ਖੜੀ ਕਰ ਸਕਦੀ ਸੀ, ਇਸ ਮੁੱਦੇ ਤੇ ਸਿਆਸਤ ਰੱਜ ਕੇ ਕਰ ਸਕਦੇ ਸਨ। ਪਰ ਜਿਹੜੀ ਇੱਕ ਗਲਤੀ ਸੀਗੀ ਨਾ ਜੀ, ਜਦੋਂ ਕਿਤੇ ਜੇਲ੍ਹ ਦੇ ਵਿੱਚ ਜਾਈਏ ਨਾ, ਉੱਥੇ ਗੇਟ ਦੇ ਉੱਤੇ ਲਿਖਿਆ ਹੁੰਦਾ, ਇੱਕ ਕਦਮ ਗਲਤ ਉਠਾ ਥਾ ਰਾਹੇ ਸ਼ੌਂਕ ਮੇਂ ਤਮਾਮ ਉਮਰ ਮੰਜ਼ਿਲ ਮੁਝੇ ਢੂੰਢਤੀ ਰਹੀ। ਇਹ ਆਮ ਲਿਖਿਆ ਹੁੰਦਾ ਜੇਲ੍ਹਾਂ ਦੇ ਉੱਤੇ। ਤਾਂ ਇੱਕ ਜਿਹੜਾ ਕਦਮ ਸੀਗਾ ਇਹਨਾਂ ਦਾ, ਅਰਵਿੰਦ ਕੇਜਰੀਵਾਲ ਦਾ, ਉਹ ਇਹਨਾਂ ਨੂੰ ਇਸ ਮੁੱਦੇ ਤੇ ਕਈ ਕੋਹਾਂ ਪਿੱਛੇ ਛੱਡ ਗਿਆ। ਉਹ ਗਲਤੀ ਕੀ ਸੀ ਅਰਵਿੰਦ ਕੇਜਰੀਵਾਲ ਦੀ ਕਿ ਜਦੋਂ ਪੰਜਾਬ ਦੇ ਵਿੱਚ ਆ ਕੇ ਉਹਨੇ ਕਿਹਾ ਸੀ ਕਿ ਪੰਜਾਬ ਦੇ ਪਾਣੀਆਂ ਤੇ ਹੱਕ ਪੰਜਾਬ ਦਾ ਹੈ, ਤਾਂ ਉਸ ਤੋਂ ਬਾਅਦ ਹਲਫਨਾਮੇ ਵਾਲਾ ਜਿਹੜਾ ਰੌਲਾ ਪਿਆ, ਉੱਥੇ ਗਲਤੀ ਇਹ ਹੋਈ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਬੁੱਲ ਹੀ ਨਹੀਂ ਸਨ ਖੋਲਣੇ ਚਾਹੀਦੇ ਆਪਦੇ।
ਇੱਥੇ ਚੁੱਪ ਰਹਿੰਦਾ, ਜਿਵੇਂ ਦੂਸਰੀਆਂ ਪਾਰਟੀਆਂ ਕੌਮੀ ਪਾਰਟੀਆਂ ਸਿਆਸਤ ਕਰ ਰਹੀਆਂ ਨੇ, ਉਸ ਤਰ੍ਹਾਂ ਦੀ ਉਸ ਤਰਜ਼ ਦੀ ਸਿਆਸਤ ਚੱਲਦੀ ਰਹਿੰਦੀ ਇਹਨਾਂ ਦੀ। ਤਾਂ ਇੱਥੋਂ ਦੀ ਜਿਹੜੀ ਲੋਕਲ ਲੀਡਰਸ਼ਿਪ ਸੀ ਉਹਨੇ ਇਹਨਾਂ ਦੋਨਾਂ ਹੀ ਧਿਰਾਂ ਨੂੰ, ਕਿਉਂਕਿ ਅਕਾਲੀ ਦਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ, ਇਹ ਦੋਨੇ ਹੀ SYL ਦੇ ਮੁੱਦੇ ਤੇ ਬਰਾਬਰ ਦੇ ਦੋਸ਼ੀ ਹੈ ਤੇ ਦੋਨਾਂ ਨੂੰ ਹੀ ਇਹਨੇ ਅੱਗੇ ਲਾ ਲੈਣਾ ਸੀ। ਪਰ ਹੋਇਆ ਕੀ ਕਿ ਅਰਵਿੰਦ ਕੇਜਰੀਵਾਲ ਇੱਥੇ ਕਹਿ ਕੇ ਗਏ, ਉੱਥੇ ਹਲਫਨਾਮੇ ਵਾਲਾ ਰੌਲਾ ਪੈ ਗਿਆ, ਫਿਰ ਹਲਫਨਾਮਾ ਇਹਨਾਂ ਨੂੰ ਬਦਲਣਾ ਪਿਆ। ਇਹ ਜਿਹੜੀ ਗੱਲ ਹੈ ਪੱਥਰ ਤੇ ਲਿਖ ਆ ਕਿ ਜਿਹੜਾ ਅਦਾਲਤ ਦੇ ਵਿੱਚ ਇੱਕ ਹਲਫਨਾਮਾ ਚਲਿਆ ਜਾਵੇ ਉਹ ਰੱਦ ਨਹੀਂ ਹੁੰਦਾ, ਉਹ ਵੀ ਪਿਆ ਰਹਿੰਦਾ, ਦੂਜਾ ਤੀਜਾ ਚੌਥਾ ਜਿੰਨਾ ਮਰਜ਼ੀ ਦੇਈ ਚੱਲੋ, ਠੀਕ ਹੈ। ਉਹ ਸਿਆਸਤ ਜਿਹੜੀ ਸੀਗੀ ਉਹ ਹਲਫਨਾਮੇ ਨੇ ਇਸ ਮੁੱਦੇ ਤੇ ਮੋੜ ਦਿੱਤੀ ਹੈ। ਹੁਣ ਦੇਖੋ ਕਾਫੀ ਸਮਾਂ ਲੰਘ ਗਿਆ, ਜਦੋਂ ਹੁਣ ਦੇਖਿਆ ਇਹਨਾਂ ਨੇ ਕਿ ਭਾਈ SYL ਦਾ ਮੁੱਦਾ ਜਿਹੜਾ ਆਉਣ ਵਾਲੇ ਦਿਨਾਂ 'ਚ ਉੱਠ ਸਕਦਾ ਹੈ, ਕਿਉਂਕਿ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਚਾਲ ਚੱਲੀ ਜਾ ਸਕਦੀ ਹੈ ਕਿ ਉੱਥੋਂ ਪੰਜਾਬ ਦੇ ਵਿਰੁੱਧ ਫੈਸਲਾ ਲਿਆਂਦਾ ਜਾਵੇ ਤੇ ਇੱਥੇ ਜਿਹੜੀ ਇਹ ਮੌਜੂਦਾ ਸਰਕਾਰ ਹੈ ਇਹਦੇ ਚੋਂ ਕੁਝ ਮੰਤਰੀਆਂ ਦਾ ਜਾਂ ਸਰਕਾਰ ਦਾ ਕੋਈ ਸਾਂਝੇ ਰੂਪ ਦੇ ਵਿੱਚ ਅਸਤੀਫਾ ਦਵਾ ਦਿੱਤਾ ਜਾਵੇ, ਇਹ ਜਜ਼ਬਾਤੀ ਪੱਤਾ ਵੀ ਖੇਡ ਦਿੱਤਾ ਜਾਵੇ। ਉਦੋਂ ਕੈਪਟਨ ਤੇ ਪਹਿਲੇ ਐਲਾਨ ਕਰ ਚੁੱਕਾ ਹੈ ਕਿ ਇਹ ਫੈਸਲਾ ਜੀ ਸਾਡੇ ਪੰਜਾਬ ਦੇ ਉਲਟ ਆਉਣਾ ਤੇ ਅਸੀਂ ਤਿਆਰ ਬੈਠੇ, ਅਸੀਂ ਅਸਤੀਫਾ ਦੇ ਦਿਆਂਗੇ ਜੇ ਉਲਟ ਆਇਆ। ਸੋ ਇਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਪੈਂਤੜੇਬਾਜ਼ੀ ਹੈ ਜਿਹੜੀ ਉਹ ਹਕੀਕਤ 'ਚ ਨਾ ਬਦਲ ਜਾਵੇ, ਇਸ ਕਰਕੇ ਅਸੀਂ ਵੀ ਫਰੇਮ ਦੇ ਵਿੱਚ ਰਹੀਏ। ਪਹਿਲਾਂ ਕਮਰ ਸੰਧੂ ਹੋਰਾਂ ਨੇ, ਕੱਲ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ, ਉਹਨਾਂ ਨੇ ਕਿਹਾ ਸੀਗਾ, ਅੱਜ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਸਾਹਿਬ ਹੋਰਾਂ ਨੇ ਵੀ ਇਹੀ ਗੱਲ ਦੁਹਰਾ ਦਿੱਤੀ ਹੈ ਤੇ ਇਹ ਜਿਹੜੀ ਗੱਲ ਮੋਹਰ ਲਾ ਗਈ ਅੱਜ ਜਿਹੜਾ ਭਗਵੰਤ ਮਾਨ ਦਾ ਇਹ ਬਿਆਨ ਦੇਣਾ ਕਿ SYL ਦੇ ਮੁੱਦੇ ਤੇ ਆਮ ਆਦਮੀ ਪਾਰਟੀ ਹੁਣ ਤੀਜੀ ਧਿਰ ਜਿਹੜੀ ਹੈ ਉਹ ਬਣ ਕੇ ਉਹਨੇ ਵੀ ਛਾਲ ਹੈ ਜਿਹੜੀ SYL ਦੇ ਵਿੱਚ ਮਾਰ ਦਿੱਤੀ ਹੈ। ਇਹ ਠੀਕ ਹੈ, ਸਿਆਸਤ ਹੋਣੀ ਚਾਹੀਦੀ ਹੈ, ਪਰ ਇਸ ਮੁੱਦੇ ਤੇ, ਇਸ ਸਟੈਂਡ ਤੇ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਨੇ ਆਪਣੀ ਜਿਹੜੀ ਹਾਨੀ ਚੱਲੀ ਹੈ, ਨੁਕਸਾਨ ਚੱਲਿਆ ਜਿਹੜਾ, ਉਹ ਇਹਨਾਂ ਦੀ ਆਪਣੀ ਜ਼ੁਬਾਨ ਨੇ ਚਲਾਇਆ ਇਹਨਾਂ ਨੂੰ। ਜੀ 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 ਨਹੀਂ ਤੇ ਅੱਗੇ ਆਪਾਂ ਵਧੀਏ। ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬਾ ਮੋਰਚੇ ਦੇ ਯੋਧਿਆਂ ਲਈ ਪੈਨਸ਼ਨ ਤੇ ਮੋਹਰ, ਹੁਣ ਵੋਟਾਂ ਨਜ਼ਦੀਕ ਨੇ। ਦੇਖੋ ਇਹ ਪਹਿਲਾਂ ਸਾਨੂੰ ਵੇਖਣਾ ਪਵੇਗਾ ਯੋਧੇ ਕਿੰਨੇ ਕੁ ਚਾਹੁੰਦੇ ਆ, ਹੈ ਕਿੰਨੇ ਕੁ ਨੇ, ਕਿਉਂਕਿ ਜਿਸ ਸਮੇਂ ਪੰਜਾਬੀ ਸੂਬਾ ਮੋਰਚਾ ਚੱਲਦਾ ਸੀਗਾ ਉਹ ਗੱਲ ਜਿਹੜੀ ਹੈ ਉਹ 50ਵੇਂ ਤੇ 60ਵੇਂ ਦਹਾਕੇ ਦੀ ਹੈ, ਤੇ ਜੇ ਲਾ ਲਈਏ ਤੇ ਅੱਜ 5-5.5 ਦਹਾਕੇ ਜਿਹੜੇ ਉਹ ਬੀਤ ਗਏ ਆ। 50-55 ਸਾਲ ਤੋਂ 60 ਸਾਲ ਤੱਕ ਦਾ ਆਪਾਂ ਸਮਾਂ ਲਾ ਕੇ ਚੱਲਦੇ ਹਾਂ ਕਿ ਤਕਰੀਬਨ 55-60 ਸਾਲ ਉਸ ਅਰਸੇ ਨੂੰ ਗੁਜ਼ਰਿਆ ਹੋ ਗਿਆ। ਉਦੋਂ ਜਿਹੜੇ ਬੰਦੇ ਮੰਨ ਲਓ ਜਵਾਨ ਵੀ ਹੋਣਗੇ 25-30 ਸਾਲ ਦੇ, 80-90 ਸਾਲ ਉਹਨਾਂ ਦੀ ਉਮਰ ਹੋ ਗਈ ਹੋਣੀ ਆ, 80-80 ਸਾਲ ਦੇ। ਪਰ ਵੈਸੇ ਬਾਬਾ ਬਾਦਲ ਜਿਹੜਾ ਆ ਉਹ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਉਮਰ ਦਾ ਹੋਣਾ, ਵਡੇਰੀ ਉਮਰ ਦਾ, ਉਹਦਾ ਸਮਕਾਲੀ ਤੇ ਟਕਸਾਲੀ ਉਹਦੇ ਬਰਾਬਰ ਦਾ ਮੇਰੇ ਖਿਆਲ ਦੇ ਨਾਲ ਮੁਸ਼ਕਿਲ ਹੈ ਲੱਭਣਾ। ਪਰ ਫਿਰ ਵੀ ਜੋ ਹੋਣਗੇ ਤੇ ਵਿਰਲੇ ਟਾਵੇਂ ਹੋਣਗੇ, ਵਿਰਲੇ ਟਾਵੇਂ ਹੋਣਗੇ। ਹੁਣ ਉਹਨਾਂ ਲਈ ਜਿਹੜੀ ਇਹਨਾਂ ਨੇ ਪੈਨਸ਼ਨ ਐਲਾਨੀ ਹੈ ਉਹ ਸਜ਼ਾ ਦਾ ਜਿਸ ਤਰ੍ਹਾਂ ਦਾ ਵਕਫਾ ਹੈ, ਜਿਵੇਂ ਕਿਸੇ ਨੇ ਕੋਈ 6 ਮਹੀਨੇ ਕੱਟੀ, ਕਿਸੇ ਨੇ ਸਾਲ 2 ਸਾਲ, ਇੱਦਾਂ ਇਹਨਾਂ ਨੇ ਰੱਖਿਆ, ਕਿਸੇ ਨੂੰ 1000, ਕਿਸੇ ਨੂੰ 1500, ਕਿਸੇ ਨੂੰ 2000। ਤਾਂ ਜਿਹੜਾ ਉਹ ਲਾਭ ਪਾਤਰੀ ਹੈ ਮੇਰੇ ਖਿਆਲ ਦੇ ਨਾਲ ਪਹਿਲਾਂ ਤੇ ਬਹੁਤ ਘੱਟ ਹੋਣਗੇ। ਦੂਜਾ ਜਿਹੜਾ ਹੋਏਗਾ ਉਹ ਅੱਜ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਆ। ਇਹਨਾਂ ਨੇ ਇੱਕ ਸ਼ਰਤ ਰੱਖੀ ਹੈ ਕਿ ਜੇਲ੍ਹ ਦੇ ਸਰਟੀਫਿਕੇਟ ਲਿਆਓ, ਜੇਲ੍ਹ ਦਾ ਰਿਕਾਰਡ ਲਿਆਓ, ਇਹ ਕਰੋ ਉਹ ਕਰੋ। ਤਾਂ ਉਹ ਮੇਰੇ ਖਿਆਲ ਦੇ ਨਾਲ ਜਿਹੜਾ ਬਜ਼ੁਰਗੀ ਦੀ ਅਵਸਥਾ ਵਾਲਾ ਉਹਦੇ ਲਈ ਇੱਕ ਬਹੁਤ ਮੁਸ਼ਕਲ ਟੀਚਾ ਹੈ, ਕਿਉਂਕਿ ਇੱਥੇ ਤੇ ਜਿਹੜਾ ਜੇਲ੍ਹ ਚੋਂ ਨਿਕਲੇ, ਡਿਊਟੀ ਚੋਂ ਨਿਕਲ ਕੇ ਆਖੇ ਕਿ ਮੈਨੂੰ ਸਰਟੀਫਿਕੇਟ ਦਿਓ ਜਿਹੜੀ ਮੈਂ ਕੈਦ ਕੱਟੀ ਹੈ, ਤੇ ਉੱਥੇ ਜਿਹੜਾ ਕਲਰਕ ਬੈਠਾ ਹੁੰਦਾ ਉਹ ਕਹਿ ਦਿੰਦਾ ਕਿ ਦਿਓ, ਖਰਚਾ ਬਣਾ ਦਿੰਦੇ ਪਰਚਾ, ਕਿਸੇ ਦੀ ਗੱਲ ਹੀ ਨਹੀਂ ਸੁਣਦੇ। ਸੋ ਇਹ ਚੀਜ਼ ਜਿਹੜੀ ਹੈ ਇਹ ਸ਼ਰਤ ਵੀ ਇੱਕ ਮਾਇਨੇ ਰੱਖਦੀ ਹੈ ਇਸ ਗੱਲ ਦੇ ਵਿੱਚ। ਤੀਜੀ ਗੱਲ ਇਹ ਹੈ ਕਿ ਹੁਣ ਜਿਹੜੇ ਉਸ ਸਮੇਂ ਦੇ ਅਕਾਲੀ ਸੀ ਉਹਨਾਂ ਦੇ ਪਰਿਵਾਰ ਜਿਹੜੇ ਆ ਅੱਜ ਹੋ ਸਕਦਾ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਹੋਣ, ਤਾਂ ਕੀ ਉਹਨਾਂ ਨੂੰ ਵੀ ਬਰਾਬਰ ਜਿਹੜੇ ਇਹਨਾਂ ਦੇ ਬੰਦੇ, ਕਿਉਂਕਿ ਇਹਨਾਂ ਦੇ ਬੰਦੇ ਤੇ ਬਲਬ ਦਾ ਕਨੈਕਸ਼ਨ ਨਹੀਂ ਦੇਣ ਦਿੰਦੇ ਕਿਸੇ ਨੂੰ ਜਿੰਨਾ ਚਿਰ ਇਹਨਾਂ ਨੂੰ ਵੋਟ ਦੀ ਹਾਂ ਨਾ ਹੋਵੇ ਜਾਂ ਉਤੋਂ ਸਰਪੰਚ ਜਥੇਦਾਰ ਮੋਹਰ ਨਾ ਲਾਵੇ। ਸੋ ਕੀ ਉਹਨਾਂ ਦੀ ਵੀ ਪੈਨਸ਼ਨ ਜਿਹੜੀ ਬਰਾਬਰ ਦਿੱਤੀ ਜਾਵੇਗੀ? ਮੇਰੇ ਖਿਆਲ ਦੇ ਨਾਲ ਜਿੱਥੋਂ ਤੱਕ ਹੈ ਕਿ ਸਰਕਾਰ ਨੇ ਇਹੋ ਹੀ ਸੋਚਿਆ ਕਿ ਜਿਹੜੇ ਬੰਦੇ ਸਾਡੇ ਜਾਂ ਜਿਹੜੇ ਪਰਿਵਾਰ ਟੁੱਟੇ ਵੀ ਹੈ ਇਸ ਬਹਾਨੇ ਉਹਨਾਂ ਨੂੰ ਵੀ ਖੁਸ਼ ਕਰ ਦਈਏ, ਕਿਉਂਕਿ ਇਹ ਬਹੁਤ ਘੱਟ ਫਰਕ ਪੈਣਾ, ਖਜ਼ਾਨੇ ਤੇ ਬਹੁਤ ਘੱਟ ਫਰਕ ਪੈਣਾ, ਬਹੁਤ ਘੱਟ ਲੋਕ ਸਾਹਮਣੇ ਆਉਣਗੇ ਜੋ ਇਹ ਸ਼ਰਤਾਂ ਪੂਰੀਆਂ ਕਰਨਗੇ ਜਾਂ ਜਿਹੜੇ ਹੁਣ ਤੱਕ ਇਸ ਜਹਾਨ ਦੇ ਵਿੱਚ ਜਿੰਦਾ ਨੇ। ਪਰ
ਇਹਦੇ ਮੁਕਾਬਲੇ ਇਹਨਾਂ ਨੇ ਇੱਕ ਹੋਰ ਐਲਾਨ ਕੀਤਾ ਸੀ ਕਿ ਅਸੀਂ ਬੁਢਾਪਾ ਪੈਨਸ਼ਨ ਵਧਾਵਾਂਗੇ, ਅਸੀਂ 500 ਤੋਂ 700 ਕਰ ਦਿਆਂਗੇ, ਕਿਉਂਕਿ ਜੀ ਗੁਆਂਢੀ ਰਾਜ ਦੇ ਵਿੱਚ 1500 ਹੈ ਤਾਂ ਮੰਗ ਕਰਦੇ ਆ ਬਜ਼ੁਰਗ। ਉਹ ਇਹਨਾਂ ਨੇ ਟਾਲ ਦਿੱਤੀ ਐਨ ਮੌਕੇ ਤੇ। ਉਹ ਜਿਹੜੀ ਇਹਨਾਂ ਦੀ ਕਵਾਇਦ ਸੀਗੀ ਜਿਹੜੇ ਪ੍ਰਕਿਰਿਆ, ਉਸ ਨੂੰ ਟਾਲ ਦਿੱਤਾ ਕਿਉਂਕਿ ਉਹਦੇ ਨਾਲ ਇਹਨਾਂ ਨੂੰ ਭਾਰੀ ਵਿੱਤੀ ਬੋਝ ਪੈਣਾ ਸੀਗਾ। ਸੋ ਦੂਜੇ ਪਾਸਿਓਂ ਇਹ ਖੁਸ਼ ਕਰਨ ਦੀ ਕਵਾਇਦ ਹੈ, ਪਰ ਇਹਦੇ ਤੇ ਵੀ ਇੱਕ ਜਿਹੜਾ ਆ ਉਹ ਕਾਨੂੰਨੀ ਪਚੜਾ ਫਸਦਾ ਹੈ, ਕਿਉਂਕਿ ਇਸ ਮੁੱਦੇ ਤੇ ਰਿਟ ਪਾਈ ਹੋਈ ਹੈ HC ਅਰੋੜਾ ਹੋਰਿਆਂ ਨੇ, ਤਾਂ ਮੇਰੇ ਖਿਆਲ ਦੇ ਨਾਲ ਉਹਦਾ ਹਾਲੇ ਤੱਕ ਕੋਈ ਫੈਸਲਾ ਨਹੀਂ ਹੋਇਆ। ਇਹ ਇੱਕ ਐਲਾਨ ਤੇ ਹੈ, ਜਿਵੇਂ ਅੱਗੇ ਬਹੁਤ ਸਾਰੇ ਐਲਾਨ ਹੋਏ ਆ, ਤੇ ਉਹ ਐਲਾਨ ਹੈ ਜਿਹੜੇ ਮੈਦਾਨ 'ਚ ਆਉਣ ਤੋਂ ਪਹਿਲਾਂ ਹੀ ਹੈ ਜਿਹੜੇ ਉਹ ਹੋ ਜਾਂਦੇ, ਖੇ ਖਰਾਬਾ ਹੋ ਜਾਂਦਾ ਉਹਨਾਂ ਦਾ। ਤਾਂ ਇਸ ਐਲਾਨ ਦਾ ਵੀ ਹਾਲੇ ਇੱਕ ਸਸਪੈਂਸ ਆ ਕਿ ਕੀ ਹਾਈ ਕੋਰਟ ਦੇ ਵਿੱਚ ਉਸ ਰਿਟ ਦਾ ਨਿਪਟਾਰਾ ਹੋ ਗਿਆ, ਜੇ ਨਹੀਂ ਤਾਂ ਜੇ ਉਹ ਤੋਂ ਕੋਈ ਫੈਸਲਾ ਆ ਗਿਆ ਤੇ ਇਹਦਾ ਵੀ ਜਿਹੜੀ ਕਵਾਇਦ ਆ ਉਹ ਵਿੱਚੇ ਠੱਲੀ ਜਾਏਗੀ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਦੇ ਡੋਪ ਟੈਸਟ ਤੇ ਹੀ ਉੱਠ ਖਲੋਤੇ ਸਵਾਲ। ਦੇਖੋ, ਇਹ ਡੋਪ ਟੈਸਟ ਸੀਗਾ ਜਿਹੜਾ ਸ਼ੁਰੂ ਤੋਂ ਹੀ ਇਹਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ। ਤਾਂ ਇੱਕ ਕਾਰਨ ਆ ਜੀ, ਕਿਉਂਕਿ ਭਾਰਤ ਦੇ ਵਿੱਚ ਕੋਈ ਵੀ ਸਰਕਾਰੀ ਏਜੰਸੀ ਹੈ ਜਿਹੜੀ ਉਹ ਡੋਪ ਟੈਸਟ ਨਹੀਂ ਲੈ ਸਕਦੀ। ਜੀ ਔਰ ਦੂਜਾ ਹੈ ਕਿ ਇਹ ਡੋਪ ਟੈਸਟ ਸਿਰਫ ਖਿਡਾਰੀਆਂ ਦਾ ਹੁੰਦਾ ਹੈ। ਇੱਥੇ ਸਿਰਫ ਇੱਕੋ ਹੀ ਏਜੰਸੀ ਹੈ ਜਿਹੜੀ ਡੋਪ ਟੈਸਟ ਲੈ ਸਕਦੀ ਹੈ, ਜੋ ਸਾਰੇ ਮਾਪਦੰਡਾਂ ਤੇ ਖਰਾ ਉਤਰਦੀ ਹੈ, ਉਹ ਹੈ ਨਾਡਾ, ਜਿਹਨੂੰ ਆਪਾਂ ਕੌਮੀ ਡੋਪ ਵਿਰੋਧੀ ਏਜੰਸੀ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ। ਜਿਵੇਂ ਵਾਡਾ ਹੈ, ਜਿਵੇਂ ਉਹ ਸੰਸਾਰ ਪੱਧਰੀ ਹੈ, ਇਹ ਕੌਮੀ ਪੱਧਰੀ ਹੈ, ਤਾਂ ਉਹਦੇ ਕੋਲ ਹੀ ਅਧਿਕਾਰ ਨੇ। ਇਹ ਚੀਜ਼ ਨੂੰ ਸਾਨੂੰ ਥੋੜਾ ਜਿਹਾ ਮਾੜਾ ਜਿਹਾ ਪਿੱਛੇ ਜਾ ਕੇ ਸੋਚਣਾ ਪਵੇਗਾ ਅਤੀਤ ਦੀ ਰੋਸ਼ਨੀ 'ਚ, ਕਿ ਇਹ ਕੁਝ ਸਮਾਂ ਪਹਿਲਾਂ, ਜੇ ਕੁਝ ਸਾਲ ਪਹਿਲਾਂ ਆਪਾਂ ਪਿੱਛੇ ਚੱਲੀਏ, ਤੇ ਸਾਈ ਨੇ ਇਸ ਤਰ੍ਹਾਂ ਦੇ ਡੋਪ ਟੈਸਟ ਲੈਣੇ ਸ਼ੁਰੂ ਕਰ ਦਿੱਤੇ ਸੀ, ਜਿਹੜੇ ਸਪੋਰਟਸ ਅਥਾਰਟੀ ਆਫ ਇੰਡੀਆ। ਜਦੋਂ ਕੋਈ ਡਰੱਗ ਦਾ ਰੌਲਾ ਪਿਆ, ਡੋਪ ਖੇਡਾਂ ਦੇ ਵਿੱਚ ਡਰੱਗ ਆਈ ਹੈ ਜਦੋਂ, ਮੇਰੇ ਖਿਆਲ ਦੇ ਨਾਲ ਜੇ ਲਾਈਏ ਤਾਂ 2005 ਤੋਂ ਬਾਅਦ ਜ਼ਿਆਦਾ ਰੌਲਾ ਪਿਆ, ਤਾਂ ਸਾਈ ਨੇ ਇੱਥੇ ਆਪਣੇ ਪੱਧਰ ਤੇ ਡੋਪ ਟੈਸਟ ਲੈਣੇ ਸ਼ੁਰੂ ਕੀਤੇ ਸਨ। ਤਾਂ ਉਸ ਤੋਂ ਬਾਅਦ ਕੀ ਹੋਇਆ ਸੀਗਾ ਕਿ ਵਾਡਾ ਨੇ ਇਤਰਾਜ਼ ਕੀਤਾ ਸੀਗੀ, ਜਿਹੜੀ ਵਰਲਡ ਐਂਟੀ ਡੋਪਿੰਗ ਏਜੰਸੀ ਹੈ, ਉਹਨਾਂ ਨੇ ਇਤਰਾਜ਼ ਕੀਤਾ ਸੀਗਾ ਕਿ ਸਾਈ ਜਿਹੜੀ ਸਰਕਾਰੀ ਅਥਾਰਟੀ ਹੈ ਉਹ ਡੋਪ ਟੈਸਟ ਨਹੀਂ ਲੈ ਸਕਦੀ। ਸੋ ਉਹਨੂੰ ਫਿਰ ਅਨਆਥੋਰਾਈਜ਼ਡ ਕਰ ਦਿੱਤਾ ਗਿਆ ਸੀਗਾ ਸਾਈ ਨੂੰ, ਜਿਹੜੀ ਖੁਦ ਖੇਡ ਮੰਤਰਾਲੇ ਦੇ ਅਧੀਨ ਸੀ, ਉਹਨੂੰ ਇਸ ਅਥਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀ। ਤੇ ਫਿਰ ਉਹਦੇ ਲਈ ਇਹਨਾਂ ਨੂੰ ਇੱਕ ਬਣਾਉਣੀ ਪਈ ਸੀਗੀ ਨਾਡਾ, ਜਿਵੇਂ ਉਹ ਵਾਡਾ ਦੇ ਦਿਸ਼ਾ ਨਿਰਦੇਸ਼ ਤੇ। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਜੀ ਕਿ ਜਿਹੜਾ ਨਾਡਾ ਦੇ ਅਧੀਨ ਨਮੂਨਾ ਲਿਆ ਜਾਂਦਾ ਹੈ ਯੂਰਿਨ ਦਾ, ਪਿਸ਼ਾਬ ਦਾ, ਉਹ ਜਿੱਥੇ ਪਰਖਿਆ ਜਾਂਦਾ ਹੈ ਉਹ ਮਸ਼ੀਨਾਂ ਬਹੁਤ ਹਾਈਟੈਕ ਨੇ, ਕਰੋੜਾਂ ਅਰਬਾਂ ਦੀਆਂ ਉਹ ਮਸ਼ੀਨਾਂ ਨੇ। ਔਰ ਦੂਸਰਾ ਕਿ ਜਿਹੜੇ ਉੱਥੇ ਟੈਕਨੀਸ਼ੀਅਨ ਨੇ ਜਾਂ ਡਾਕਟਰ ਨੇ, ਉਹ ਬੜੇ ਪੜ੍ਹੇ ਲਿਖੇ ਤੇ ਜਿਵੇਂ ਕਹਿ ਲਈਏ ਨਿਪੁੰਨ ਨੇ ਇਸ ਕੰਮ ਦੇ ਵਿੱਚ। ਤੇ ਇੱਥੇ ਹੁਣ ਸਵਾਲ ਇਹੀ ਉੱਠਦਾ, ਪਹਿਲੀ ਗੱਲ ਤੇ ਕਿ ਕੀ ਪੰਜਾਬ ਸਰਕਾਰ ਨੇ ਕੋਈ ਸੋਧ ਕਰਵਾਈ ਹੈ, ਕਿਸੇ ਤੋਂ ਇਜਾਜ਼ਤ ਲਈ ਹੈ ਜੋ ਆਪਣੇ ਪੱਧਰ ਤੇ? ਕਿਉਂਕਿ ਜੇ ਦੇਖੀਏ ਤੇ ਇਹ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ ਭਰਤੀ ਕਿਸੇ ਵੀ ਸੂਬੇ ਦੀ, ਤਾਂ ਗ੍ਰਹਿ ਮੰਤਰਾਲਾ ਜਿਹੜਾ ਸਿੱਧਾ ਉਹ ਸਰਕਾਰ ਦਾ ਹਿੱਸਾ ਹੈ। ਤਾਂ ਕੀ ਇਹਨਾਂ ਨੇ ਕੋਈ ਸੋਧ ਕਰਵਾਈ ਹੈ, ਕਿਸੇ ਤੋਂ ਇਜਾਜ਼ਤ ਲਈ ਹੈ? ਇਹੀ ਅੱਜ ਸਭ ਤੋਂ ਵੱਡਾ ਸਵਾਲ ਹੈ। ਔਰ ਦੂਸਰਾ ਸਵਾਲ ਹੈ ਭਰੋਸੇਯੋਗਤਾ ਤੇ, ਕਿ ਇੱਕ ਨਮੂਨਾ ਜਿਹੜਾ ਡੋਪ ਟੈਸਟ ਦਾ, ਤਾਂ ਉਹ ਜਾਂਦਾ ਹੈ ਨਾਡਾ ਦੇ ਵਿੱਚ, ਤੇ ਜਿਹੜੀਆਂ ਉਹਦੀਆਂ ਉੱਥੇ ਹੁੰਦੀਆਂ ਨੇ ਸਾਰੀਆਂ ਰਿਪੋਰਟਾਂ, ਉਹ ਬਹੁਤ ਬਰੀਕੀ ਦਾ ਕੰਮ ਆ। ਤੇ ਇੱਥੇ ਕੀ ਕਰਦੇ ਜੀ, ਇਹ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਫੈਸਲਾ ਕਰ ਦਿੰਦੇ ਆ। ਸੋ ਇਹ ਭਰੋਸੇਯੋਗਤਾ ਤੇ ਵੀ ਇੱਕ ਸਵਾਲੀਆ ਨਿਸ਼ਾਨ ਹੈ ਕਿ ਕੀ ਇਹਦੀ ਭਰੋਸੇਯੋਗਤਾ ਜਿਹੜੀ ਉਹ ਠੋਸ ਹੈ ਜਾਂ ਬਸ ਹਵਾ ਦੇ ਵਿੱਚ ਤੀਰ ਮਾਰੇ ਜਾ ਰਹੇ ਆ। ਸੋ ਦੋ ਹੀ ਹੁਣ ਸਵਾਲ ਆ। ਇਹ ਮੇਰੇ ਖਿਆਲ ਦੇ ਨਾਲ ਇਹ ਪਚੜਾ ਵੀ ਅਦਾਲਤ ਦੇ ਵਿੱਚ ਚਲਾ ਜਾਏਗਾ, ਕਿਉਂਕਿ ਜਿਹਦਾ ਨਮੂਨਾ ਫੇਲ ਹੋਇਆ, ਕਿਤੇ ਮੰਨ ਲਓ ਉਹ ਨਹੀਂ ਖਾਂਦਾ ਪੀਂਦਾ, ਉਹਨੂੰ ਲੱਗਦਾ ਕਿ ਮੇਰੇ ਨਾਲ ਇਹ ਜਿਹੜਾ ਡੋਪ ਟੈਸਟ ਧੱਕਾ ਕਰ ਗਿਆ, ਤੇ ਉਹ ਜਦੋਂ ਇਹਨੂੰ ਉਹ ਚੀਜ਼ ਦਾ ਪਤਾ ਲੱਗੇਗਾ, ਜਿਵੇਂ ਹੁਣ ਇੱਥੇ ਦੇ ਇੱਕ ਬਹੁਤ ਮਾਹਰ ਨੇ ਡਾਕਟਰ ਮਨੀਸ਼ ਚੰਦਰ ਹੋਰੀ, ਉਹ ਵੀ ਕਹੀ ਜਾਂਦੇ ਆ ਕਿ ਸਰਕਾਰੀ ਏਜੰਸੀ ਡੋਪ ਟੈਸਟ ਨਹੀਂ ਕਰ ਸਕਦੀ। ਤਾਂ ਜਦੋਂ ਇਹਨਾਂ ਦਲੀਲਾਂ ਦਾ ਪਤਾ ਲੱਗੇਗਾ, ਜਿਹੜਾ ਬੰਦਾ ਇਹ ਮਹਿਸੂਸ ਕਰੇਗਾ ਕਿ ਡੋਪ ਟੈਸਟ ਨੇ ਨਿਆਂ ਨਹੀਂ ਕੀਤਾ, ਉਹ ਫਿਰ ਨਿਆਂ ਪ੍ਰਣਾਲੀ ਦੇ ਵਿੱਚ ਚਲਾ ਜਾਏਗਾ। ਜੀ ਜੀ, ਬਿਲਕੁਲ। ਅਤੇ ਅੱਗੇ ਵਧੀਏ ਵੀ ਭਾਰਤ ਨੇ ਚਲਾਇਆ ਸਭ ਤੋਂ ਵੱਡਾ ਖੋਜ ਅਭਿਆਨ, ਪਰ ਨਹੀਂ ਲੱਭਾ ਲਾਪਤਾ ਜਹਾਜ਼। ਦੇਖੋ, ਹੁਣ
ਇੱਥੇ ਸਵਾਲ ਬੜੇ ਖੜੇ ਹੁੰਦੇ ਆ ਕਿ ਤੜਕੇ ਉੱਠ ਕੇ ਜਦੋਂ ਇੱਥੇ ਇੰਡੀਆ ਦੇ ਵਿੱਚ ਖਬਰੀ ਚੈਨਲ ਲਾਉਂਦੇ ਆ, ਉੱਥੇ ਮੰਦਰਾਂ ਦੀਆਂ ਕਈ ਵਾਰ ਘੰਟੀਆਂ ਵੱਜੀ ਜਾਂਦੀਆਂ, ਕੋਈ ਜੰਤਰ ਵੇਚੀ ਜਾਂਦਾ, ਕੋਈ ਮੰਤਰ ਵੇਚੀ ਜਾਂਦਾ, ਕੋਈ ਸ਼ਨੀ ਦਾ ਉਹ ਸਰੂਪ ਜਿਹਾ ਵੇਚੀ ਜਾਂਦਾ। ਅੱਜ ਇਹ ਸਾਰੇ ਕਿੱਥੇ ਨੇ ਕਿ ਜੀ ਇੰਨੇ ਦਿਨ ਹੋ ਗਏ ਆ, ਜਹਾਜ਼ ਲਾਪਤਾ ਹੋਇਆ ਔਰ ਉਸ ਜਹਾਜ਼ ਦੇ ਵਿੱਚ ਦਰਜਨਾਂ ਜਿਹੜੇ ਸੀਗੇ ਸਾਡੇ ਭਾਰਤ ਦੇ ਏਅਰ ਫੋਰਸ ਦੇ ਜਾਂ ਸੁਰੱਖਿਆ ਅਮਲਾ ਜਿਹੜਾ ਜਾਂ ਹੋਰ ਜੋ ਵੀ ਸੀਗੇ, ਇੰਨੀਆਂ ਜਾਨਾਂ ਜਿਹੜੀਆਂ ਸੀਗੀਆਂ ਉੱਥੇ ਬੈਠੀਆਂ ਸੀ। ਅੱਜ ਉਹਨਾਂ ਨੂੰ ਲੱਭਣ ਲਈ ਇਹਨਾਂ ਦੇ ਜੰਤਰ ਮੰਤਰ ਕਿੱਥੇ ਚਲੇ ਗਏ, ਕਿੱਥੇ ਇਹਨਾਂ ਦੀਆਂ ਭਵਿੱਖਬਾਣੀਆਂ। ਸੋ ਜੀ ਦੂਜੀ ਗੱਲ ਇਹ ਆ ਕਿ ਦੇਖੋ ਭਾਰਤ ਬੜਾ ਵੱਡਾ ਦਾਅਵਾ ਠੋਕਦਾ ਹੈ ਕਿ ਅਸੀਂ ਸਾਰੀਆਂ ਕੰਨੀਆਂ ਤੋਂ ਅਸੀਂ ਜਿਹੜੇ ਵਿਕਸਿਤ ਦੇਸ਼ ਆ ਉਹਨਾਂ ਦੇ ਬਰਾਬਰ ਆ ਖੜੇ ਆ। ਤਾਂ ਪਰ ਮੇਰੇ ਖਿਆਲ ਦੇ ਨਾਲ ਅੱਜ ਜਿਵੇਂ ਇਹਨਾਂ ਨੇ ਹਾਰ ਕੇ ਅਮਰੀਕਾ ਤੋਂ ਮਦਦ ਮੰਗੀ ਹੈ ਕਿ ਸਾਡੀ ਮਦਦ ਕਰੋ, ਸਾਡਾ ਜਹਾਜ਼ ਨਹੀਂ ਲੱਭਦਾ, ਬੰਗਾਲ ਦੀ ਖਾੜੀ 'ਚ ਗਾਇਬ ਹੋ ਗਿਆ, ਤਾਂ ਉਹ ਸਿੱਧ ਕਰਦਾ ਜਿਵੇਂ ਅੱਜ ਇਹਨਾਂ ਨੇ ਅਮਰੀਕਾ ਤੋਂ ਮਦਦ ਮੰਗੀ ਹੈ ਕਿ ਹਾਲੇ ਤੱਕ ਉਸ ਪੱਧਰ ਤੇ ਪਹੁੰਚਿਆ ਨਹੀਂ ਗਿਆ ਜਿੱਥੋਂ ਤੱਕ ਪਹੁੰਚਣ ਦਾ ਦਾਅਵਾ ਠੋਕਿਆ ਜਾਂਦਾ ਹੈ। ਤੀਜੀ ਗੱਲ ਕਿ ਜਹਾਜ਼ ਨੂੰ ਲਾਪਤਾ ਹੋਇਆ ਅੱਜ ਬਹੁਤ ਦਿਨ ਹੋ ਗਿਆ, ਇਹ ਤੱਕ ਨਹੀਂ ਪਤਾ ਲੱਗਾ ਕਿ ਉਹਦੀ ਲੋਕੇਸ਼ਨ ਸਹੀ ਕਿੱਥੋਂ ਜਾ ਕੇ ਜਿਹੜੀ ਆ ਖਤਮ ਹੋਈ ਆ। ਕੋਈ ਕਿੱਥੋਂ ਦਾ ਕਹੀ ਜਾਂਦਾ, ਕੋਈ ਕਿੱਥੋਂ ਦਾ ਦਾਅਵਾ ਕਰੀ ਜਾਂਦਾ। ਇੱਕ ਜਿਹੜਾ ਉੱਥੇ ਦਾ ਕਰਮਚਾਰੀ ਸੀਗਾ ਸੁਰੱਖਿਆ ਅਮਲੇ ਦਾ, ਉਹਦੇ ਵਿੱਚ ਜਿਹੜਾ ਸਵਾਰ ਸੀਗਾ ਹਵਾਈ ਅਮਲੇ ਦਾ ਜਿਹੜਾ ਕੋਈ ਕਰਮਚਾਰੀ ਸੀਗਾ, ਉਹਦੇ ਪਰਿਵਾਰ ਨੇ ਦਾਅਵਾ ਕੀਤਾ, ਕਹਿੰਦੇ ਕਿ ਜੀ ਉਹਦੇ ਫੋਨ ਦੀ ਜਿਹੜੀ ਰਿੰਗ ਜਾਂਦੀ ਹੈ 26 ਜੁਲਾਈ ਤੋਂ ਬਾਅਦ ਜਾਂਦੀ ਹੈ, ਜਹਾਜ਼ ਲਾਪਤਾ ਹੋਣ ਤੋਂ ਬਾਅਦ ਵੀ, ਔਰ ਕਹਿੰਦੇ ਕਿ ਇੱਕ ਮੈਸੇਜ ਅਸੀਂ ਕੀਤਾ ਸੀ ਉਹ ਸੀਨ ਹੋਇਆ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਸਵਾਲ ਖੜੇ ਕਰਦਾ ਹੈ। ਪਰ ਜੋ ਵੀ ਹੋ ਰਿਹਾ ਇਹ ਦੇਖੋ ਬਹੁਤ ਕਹਿ ਲਈਏ ਕਿ ਭਾਰਤ ਦੀ ਜਿਹੜੀ ਤਕਨੀਕ ਹੈ ਉਹਦੇ ਤੇ ਸਵਾਲੀਆ ਨਿਸ਼ਾਨ ਹੈ ਕਿ ਜਹਾਜ਼ ਬੰਗਾਲ ਦੀ ਖਾੜੀ ਤੱਕ ਇਹ ਕਹਿੰਦੇ ਕਿ ਸੀਗਾ, ਇਹਦਾ ਸੰਪਰਕ ਸੀ, ਉੱਥੇ ਜਾ ਕੇ ਸੰਪਰਕ ਟੁੱਟਿਆ। ਬੰਗਾਲ ਦੀ ਖਾੜੀ 'ਚੋਂ ਹਾਲੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਜਹਾਜ਼ ਕਿੱਥੇ ਆ, ਕੀ ਹੋਇਆ ਉਹਦੇ ਨਾਲ, ਕੁਝ ਵੀ ਸਾਫ਼ ਨਹੀਂ ਹੋ ਰਿਹਾ। ਤਾਂ ਇਹ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਆ ਇਹਨਾਂ ਦੇ ਸਾਰਾ ਜਿਹੜਾ ਹਵਾਈ ਫੌਜ ਦਾ ਜਿਹੜਾ ਜਗਾੜਿਆ। ਪਰ ਇਹ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਅਖਲਾਕ ਦੇ ਫਰਿੱਜ ਦੇ ਵਿੱਚ ਪਿਆ ਗਾਂ ਦਾ ਮੀਟ ਤੇ ਲੱਭ ਜਾਂਦਾ ਹੈ। ਜੀ ਏਡਾ ਵੱਡਾ ਜਹਾਜ਼ ਜਿਹਦੇ ਚ ਇੰਨੀਆਂ ਜਾਨਾਂ ਉਹ ਲਾਪਤਾ ਹੋਇਆ, ਉਹ ਨਹੀਂ ਲੱਭ ਰਿਹਾ। ਇਹੀ ਸਵਾਲ ਹੈ ਅੱਜ ਸਭ ਤੋਂ ਵੱਡਾ। ਜੀ 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 ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੋਸਟਰ ਸਾੜ ਦੇ ਅਕਾਲੀ ਲੀਡਰ ਖੁਦ ਹੀ ਝੁਲਸ ਗਏ। ਦੇਖੋ ਜੀ, ਉਹ ਇੱਕ ਗਾਣਾ ਆ ਕਿ ਜਿਗਰ ਮੈਂ ਬੜੀ ਆਗ ਹੈ, ਤਾਂ ਮੇਰੇ ਖਿਆਲ ਦੇ ਨਾਲ ਮਜੀਠੀਆ ਸਾਹਿਬ ਦੀ ਫੋਟੋ ਮੈਂ ਬੜੀ ਆ ਗਿਆ ਜੀ ਫੋਟੋ ਸਾੜਨ ਲੱਗੇ ਸਨ ਹੁਸ਼ਿਆਰਪੁਰ ਦੇ ਵਿੱਚ ਕੁਝ ਅਕਾਲੀ ਕਾਰਕੁਨ, ਉਹ ਨਿਰਾਸ਼ ਨੇ। ਵੈਸੇ ਜੋ ਪੋਸਟਰ ਵਾਰ ਹੋ ਰਹੀ ਹੈ ਇੱਥੇ, ਪੋਸਟਰ ਜੰਗ ਹੋ ਰਹੀ ਹੈ, ਉਹ ਚੰਗੀ ਨਹੀਂ, ਔਰ ਸ਼ੁਰੂ ਅਕਾਲੀਆਂ ਨੇ ਕੀਤੀ ਸੀ। ਜਦੋਂ ਉੱਥੇ ਸ਼ਬੀਲ ਢਾਉਣ ਵਾਲਾ ਮਾਮਲਾ ਜਿਹੜਾ ਆਇਆ ਸੀ ਸਾਹਮਣੇ, ਇਹਨਾਂ ਨੇ ਜਿਸ ਤਰੀਕੇ ਦੇ ਜਿਸ ਪੱਧਰ ਦੇ ਪੋਸਟਰ ਲਵਾਉਣੇ ਸ਼ੁਰੂ ਕੀਤੇ ਸੀਗੇ, ਉਹਨਾਂ ਨੂੰ ਆਪਾਂ ਚੰਗੀ ਨਿਰੋਲ ਸਿਆਸਤ ਜਾਂ ਨਿੱਘਰ ਸਿਆਸਤ ਨਹੀਂ ਕਹਿ ਸਕਦੇ। ਉਹਦੇ 'ਚ ਬੜੀ ਮਿਲਾਵਟ ਦਿਸੀ ਸੀਗੀ। ਉਸ ਤੋਂ ਬਾਅਦ ਫਿਰ ਜੋ ਇਹਨਾਂ ਨੇ ਕੀਤਾ ਆਮ ਆਦਮੀ ਪਾਰਟੀ ਵਾਲਿਆਂ ਨੇ, ਇਹ ਵੀ ਕੋਈ ਸ਼ੋਭਨੀਕ ਕੰਮ ਨਹੀਂ ਗਾ, ਇਹਨੂੰ ਵੀ ਆਪਾਂ ਸ਼ੋਭ ਵਾਲਾ ਕੰਮ ਨਹੀਂ ਕਹਿ ਸਕਦੇ। ਇਹਨਾਂ ਨੇ ਜਿਸ ਤਰੀਕੇ ਦਾ ਹੋਰਡਿੰਗਸ ਵਾਲਾ ਸਿਲਸਿਲਾ ਤੁਰਿਆ ਹੋਇਆ, ਤਾਂ ਅਕਾਲੀਆਂ ਨੇ ਉਹਦੇ ਤੋਂ ਵੀ ਅਗਲਾ ਪਾਸਾ ਕੀਤਾ ਹੋਇਆ। ਉਹ ਚੁੱਕ ਕੇ ਜਿੱਥੇ ਦੇਖਦੇ ਆ ਹੋਰਡਿੰਗ, ਉਹਨੂੰ ਤੋੜ ਕੇ ਅੱਗ ਲਾ ਦਿੰਦੇ ਆ। ਹੁਸ਼ਿਆਰਪੁਰ ਦੇ ਵਿੱਚ ਵੀ ਇਹਨਾਂ ਨੇ ਇੱਕ ਲਾਇਆ ਹੋਇਆ ਸੀਗਾ ਮਜੀਠੀਆ ਸਾਹਿਬ ਦੇ ਖਿਲਾਫ, ਤੇ ਇਹ 4-5 ਜਣੇ ਗਏ ਨਾਅਰੇ ਲਾਉਂਦੇ, ਪੁਲਿਸ ਵਾਲਿਆਂ ਨੇ ਰੋਕਿਆ ਵੀ, ਉਹ ਕਹਿੰਦੇ ਕਿ ਪਾਸੇ ਹੋ ਜਾ, ਨਹੀਂ ਤਾਂ ਇਹੋ ਜਿਹੀ ਥਾਂ ਤੇ ਭੇਜ ਦਿਆਂਗੇ ਕਿ ਜਿੱਥੋਂ ਬੱਸ ਵੀ ਨਾ ਮਿਲੇ ਘਰ ਜਾਣ ਨੂੰ। ਸੋ ਪੁਲਿਸ ਵਾਲਾ ਚੁੱਪ ਕਰਕੇ ਪਾਸੇ ਹੋ ਗਿਆ। ਇਹਨਾਂ ਨੇ ਹੋਰਡਿੰਗ ਤੋੜਿਆ, ਅੱਗ ਲਾਉਣ ਲੱਗੇ, ਇੱਕ ਨੇ ਅੱਗ ਲਾਤੀ, ਦੂਜੇ ਨੇ ਉੱਤੇ ਪੈਟਰੋਲ ਸੁੱਟਤਾ। ਉਹ ਸਾਰੇ ਫਿਰ ਤੁਹਾਨੂੰ ਪਤਾ ਮੂੰਹ 'ਚ ਜੋ ਉਸ ਵੇਲੇ ਨਿਕਲਦਾ ਹੁੰਦਾ ਪੰਜਾਬੀਆਂ ਦੇ, ਕਰਦੇ ਕਰਦੇ ਤੇ ਉਦੋਂ ਤੱਕ 3-4 ਜਿਹੜੇ ਸੀਗੇ ਝੁਲਸ ਗਏ। ਠੀਕ ਆ ਕਿ ਜਿਹੜਾ ਉਹਨਾਂ ਦਾ ਸਰੀਰਕ ਨੁਕਸਾਨ ਹੈ ਘੱਟ ਹੀ ਹੋਇਆ, ਪਰ ਬਾਹਾਂ ਬੂਹਾਂ ਦੱਸਦੇ ਮੱਚ ਗਈਆਂ ਆ। ਪਰ ਇੱਕ ਸਵਾਲ ਇੱਥੇ ਖੜਾ ਹੁੰਦਾ ਹੈ ਜੀ ਕਿ ਦੇਖੋ ਮਜੀਠੀਆ ਸਾਹਿਬ ਦੇ ਜਿਹੜੇ ਪੋਸਟਰ ਲੱਗੇ ਆ, ਉਹਦੇ ਤੇ ਫੋਟੋ ਤੇ ਹੁਣ ਮਜੀਠੀਆ ਦੀ ਹੈ, ਇਹ ਆਪਦੇ ਨੇਤਾ ਦੀ ਫੋਟੋ ਹੀ ਆਪ ਸਾੜਾਉਂਦੇ ਆ। ਹੁਣ ਇੱਕ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਵਕੀਲ ਹੈਗਾ ਮਜੀਠੀਆ ਸਾਹਿਬ ਕੋਲ ਅੰਮ੍ਰਿਤਸਰ ਦੀ ਕਚਹਿਰੀ ਦੇ ਵਿੱਚ, ਤੇ ਇਹਨਾਂ ਤੇ ਕਿਉਂ ਨਹੀਂ ਕੇਸ ਠੋਕਦੇ? ਇਹ ਵੀ ਤਾਂ ਉਹੀ ਕੁਝ ਕਰੀ ਜਾਂਦੇ, ਉਹਨਾਂ ਦੀ ਫੋਟੋ ਸਾੜ ਕੇ ਤੇ ਉੱਤੋਂ ਨਾਅਰੇ ਲਾਈ ਜਾਂਦੇ ਆ, ਹਮ ਮਜੀਠੀਆ ਤੇਰੇ ਸਾਥ ਹੈ, ਹਮ ਮਜੀਠੀਆ ਤੇਰੇ ਸਾਥ ਹੈ, ਆਪਦੇ ਨੇਤਾ ਦੀ ਫੋਟੋ ਸਾੜ ਕੇ। ਸੋ ਜੋ ਮਰਜ਼ੀ ਹੈ, ਪਰ ਇੱਥੇ ਜਿਹੜੀ ਇਹ ਪੋਸਟਰ ਵਾਰ ਚੱਲੀ ਹੈ, ਇਹ ਇਸੇ ਤਰੀਕੇ ਦੀ ਇੱਕ ਕਹਿ ਲਈਏ ਚਿੰਤਾ ਪੈਦਾ ਕਰਦੀ ਹੈ ਕਿ ਕਿਸੇ ਦਿਨ ਕਿਸੇ ਹੋਰਡਿੰਗ ਤੇ ਜੇ ਦੋਵੇਂ ਧਿਰਾਂ ਇਕੱਠੀਆਂ ਹੋ ਗਈਆਂ, ਫਿਰ ਹੋਰਡਿੰਗ ਤੇ ਨਹੀਂ ਲੈਣਾ
ਮੇਰੇ ਹਿਸਾਬ ਦੇ ਨਾਲ ਹੋਰ ਹਿਸਾਬ ਕਿਤਾਬ ਲੈ ਪੈਣਾ ਹੈ। ਜੀ 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 ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।